ਸਾਡਾ ਪਹਿਲਾ ਧਰਮ ਇਹੀ ਆ ਕਿ ਅਸੀਂ ਆਪਣੇ ਪੰਜਾਬ ਨੂੰ ਤੇ ਆਪਣੇ ਧਰਮ ਨੂੰ ਬਚਾ ਸਕੀਏ। ਅੰਮ੍ਰਿਤਪਾਲ ਜਦੋਂ ਆਇਆ ਸੀ ਪੰਜਾਬ ਦੇ ਤੇ ਆਪਣੇ ਉਹਨਾਂ ਖਾਲਸਾ ਵੀ ਹੀਰ ਕੱਢੀ, ਉਹਨਾਂ ਲੱਖਾਂ ਨੌਜਵਾਨਾਂ ਨੂੰ ਹਨਾ ਨਸ਼ਾ ਛਡਾਇਆ ਵੀ ਆ ਤੇ ਅੰਮ੍ਰਿਤਪਾਨ ਵੀ ਕਰਾਇਆ। ਸਰਕਾਰਾਂ ਕਿਤੇ ਨਾ ਕਿਤੇ ਚਾਹੁੰਦੀਆਂ ਸੀ ਕਿ ਜਿਹੜਾ ਨਸ਼ਾ ਸਾਡੇ ਪੰਜਾਬ 'ਚੋਂ ਖਤਮ ਨਾ ਹੋ ਸਕੇ, ਇਸੇ ਲਈ ਉਹਨੂੰ NSA ਲਾ ਕੇ ਐਡੀ ਦੂਰ ਭੇਜਿਆ ਗਿਆ। ਨਾਲ ਉਹਦੇ 40 ਸਿੰਘ ਹੋਰ ਵੀ ਭੇਜੇ ਗਏ ਨੇ। ਹਾਲਾਂਕਿ ਜਿਨ੍ਹਾਂ ਨੂੰ ਇੱਥੇ ਪੰਜਾਬ ਦੇ ਵਿੱਚ ਬੁਲਾ ਲਿਆ ਤੇ ਅੰਮ੍ਰਿਤਪਾਲ ਨੂੰ ਇਕੱਲੇ ਉੱਥੇ ਛੱਡਿਆ ਹੋਇਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ, ਉਹ ਤਾਂ ਛੱਡਿਆ ਕਿ ਬਿਲਕੁਲ ਟੁੱਟ ਜਾਵੇ ਤੇ ਆਪਣੇ ਜਿਹੜੀ ਇਹਦੀ ਸੋਚ ਆ ਉਹ ਬਦਲ ਜਾਵੇ। ਇਹ ਨਹੀਂ ਹੈ ਕਿ ਸਾਨੂੰ ਸੀਟਾਂ ਚਾਹੀਦੀਆਂ ਨੇ ਜਾਂ ਕੁਝ ਇੱਦਾਂ ਦਾ, ਅਸੀਂ ਸਿਰਫ ਆਪਣੇ ਪੰਜਾਬ ਦਾ ਭਲਾ ਚਾਹੁੰਦੇ ਹਾਂ। ਕਿਸੇ ਨਾ ਕਿਸੇ ਤਰ੍ਹਾਂ ਸਾਡਾ ਪੰਜਾਬ ਆ ਜਿਹੜਾ ਨਸ਼ਿਆਂ ਤੋਂ ਬਚ ਸਕੇ ਤੇ ਸਾਡੇ ਪੰਜਾਬ ਦੇ ਹੱਕ ਸਾਨੂੰ ਮਿਲ ਸਕੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਹਾਲ ਹੀ ਦੇ ਵਿੱਚ ਪੁਨਰ ਸਰਜੀਤ ਤੋਂ ਜਿਹੜਾ ਮਨਪ੍ਰੀਤ ਸਿੰਘ ਇਆਲੀ ਨੇ ਉਹ ਅਸਤੀਫਾ ਦੇ ਕੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋ ਰਹੇ ਨੇ। ਤਾਂ ਇਸੇ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਦਾਂ ਦੇ ਬਲੰਡਰਸ ਹੋ ਸਕਦੇ ਨੇ। तमाम ਸਾਰੇ ਸਵਾਲ ਨੇ, ਗੱਲਬਾਤ ਕਰਾਂਗੇ। ਸਾਡੇ ਨਾਲ ਫਰੀਦਕੋਟ ਹਲਕੇ ਤੋਂ ਮੈਂਬਰ ਆਫ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ, ਉਹਨਾਂ ਦੇ ਵਾਈਫ ਨੇ ਬੀਬੀ ਸੰਦੀਪ ਕੌਰ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ, ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਹੈ ਕਿ ਕਿਵੇਂ ਦੇਖਦੇ ਹੋ ਜਿੱਦਾਂ ਮਨਪ੍ਰੀਤ ਸਿੰਘ ਇਆਲੀ ਉਹਨਾਂ ਨੇ ਹਾਲ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਜੁਆਇਨਿੰਗ ਕੀਤੀ ਹੈ, ਇਹਨਾਂ ਦੀ ਜੁਆਇਨਿੰਗ ਦੇ ਨਾਲ ਕੀ ਲੱਗਦਾ ਕਿ ਪੰਜਾਬ ਦਾ ਜਿਹੜਾ ਢਾਂਚਾ ਹੈ ਜਾਂ ਸਟਰਕਚਰ ਬਣਿਆ ਹੋਇਆ ਪੋਲੀਟੀਕਲ ਤੌਰ ਤੇ ਕਿਵੇਂ ਦੇਖਦੇ ਹੋ ਕਿ ਉਹ ਤਬਦੀਲ ਹੋਊਗਾ ਜੀ? ਹਾਂਜੀ, ਜਿੱਦਾਂ ਇਹਨਾਂ ਦੇ ਆਉਣ ਨਾਲ ਪਾਰਟੀ ਨੂੰ ਬਹੁਤ ਜ਼ਿਆਦਾ ਮਨੋਬਲ ਮਿਲੂਗਾ ਤੇ ਬਹੁਤ ਸਹਿਯੋਗ ਵੀ ਮਿਲੂਗਾ ਸਾਨੂੰ, ਕਿਉਂਕਿ ਮਨਪ੍ਰੀਤ ਇਆਲੀ ਨੇ ਜਿਹੜੇ ਉਹ ਉਹਨਾਂ ਟਾਈਮਾਂ 'ਚ ਵੀ ਜਿੱਤਦੇ ਰਹੇ ਨੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੀ ਸੀਟ ਨਹੀਂ ਆਉਂਦੀ ਸੀ। ਜਦ ਵੀ ਉਹ ਜਿੱਤ ਪ੍ਰਾਪਤ ਕਰਦੇ ਰਹੇ ਨੇ ਬਿਨਾਂ ਬਾਦਲ ਦੀ ਫੋਟੋ ਲਾਏ। ਜੇ ਇਹ ਪੰਥਕ ਏਕਤਾ ਚਾਹੁੰਦੇ ਨੇ ਤੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਨੇ ਤਾਂ ਹੀ ਇਹ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨਾ। ਹੋਰ ਕੀ ਲੱਗਦਾ ਕਿ ਜਿੱਦਾਂ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਜਾਂ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੀ ਅਜਿਹੀ ਧਿਰ ਸੱਤਾ ਦੇ ਵਿੱਚ ਹੋਣੀ ਚਾਹੀਦੀ ਹੈ ਜਿਹੜੀ ਪੰਜਾਬ ਦੇ ਹਕੀਕੀ ਮਸਲਿਆਂ ਦੀ ਗੱਲ ਕਰ ਸਕੇ, ਕੀ ਲੱਗਦਾ ਕਿ ਉਹਨਾਂ तमाम ਸਾਰੇ ਮਸਲਿਆਂ ਦੇ ਹੱਲ ਵਾਸਤੇ ਅਕਾਲੀ ਦਲ ਵਾਰਸ ਪੰਜਾਬ ਦਾ ਉਹਨਾਂ ਚੁਣੌਤੀਆਂ ਦੇ ਨਾਲ ਲੜ ਪਊਗਾ ਜੀ? ਹਾਂਜੀ, ਜ਼ਰੂਰ ਲੜਾਂਗੇ, ਕਿਉਂਕਿ ਸਾਡੇ ਨਾਲ ਸਾਰੀ ਕੌਮ ਖੜੀ ਹੈ, ਸਾਡੇ ਨਾਲ ਪੂਰੀ ਪੰਜਾਬ ਦੀ ਜਿਹੜੀ ਸੰਗਤ ਆ ਉਹ ਸਾਡੇ ਨਾਲ ਹੈ। ਕਿਉਂਕਿ ਪਹਿਲਾਂ ਵੀ ਦੇਖੋ ਸ਼ਹੀਦ ਪਰਿਵਾਰ ਵੀ ਇਸ ਪਾਰਟੀ ਦੇ ਵਿੱਚ ਹੈਗੇ ਨੇ ਤੇ ਅੰਮ੍ਰਿਤਪਾਲ ਖੁਦ ਦੁਬਈ ਤੋਂ ਆਪਣਾ ਸਾਰਾ ਕਾਰੋਬਾਰ ਛੱਡ ਕੇ ਇੱਧਰ ਆਏ ਨੇ ਤੇ ਪੰਜਾਬ ਨੂੰ ਬਚਾਉਣ ਖਾਤਰ ਇੱਧਰ ਆਏ ਨੇ ਹਨਾ। ਸੋ ਪਹਿਲਾਂ ਵੀ ਪਰਿਵਾਰ ਨੇ, ਜਿੱਦਾਂ ਕਹਿ ਲਓ ਹੁਣ ਸ਼ਹੀਦ ਭਾਈ ਬਿਆਨ ਸਿੰਘ ਦਾ ਸਾਡਾ ਪਰਿਵਾਰ ਹੈ, ਇਹਨਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਨੇ। ਤਾਂ ਹੀ ਇਹਦੇ ਵਿੱਚ ਆਪਾਂ ਚਾਹੁੰਦੇ ਹਾਂ ਸਾਰੇ ਕਿ ਅਸੀਂ ਪੰਜਾਬ ਦੀ ਗੱਲ ਕਰ ਸਕੀਏ ਤੇ ਪੰਜਾਬ ਨੂੰ ਬਚਾ ਸਕੀਏ। ਸਾਡਾ ਪਹਿਲਾ ਧਰਮ ਇਹੀ ਆ ਕਿ ਅਸੀਂ ਆਪਣੇ ਪੰਜਾਬ ਨੂੰ ਤੇ ਆਪਣੇ ਧਰਮ ਨੂੰ ਬਚਾ ਸਕੀਏ। ਪੰਜਾਬ ਤੇ ਪੰਥ ਦੇ ਬਹੁਤ ਸਾਰੇ ਮਸਲਿਆਂ ਦੇ ਵਿੱਚੋਂ ਬੰਦੀ ਸਿੰਘਾਂ ਦੀ ਗੱਲ ਹੋਵੇ ਜਾਂ ਬੇਅਰਬੀਆਂ ਦਾ ਮਸਲਾ ਹੋਵੇ ਜਾਂ ਹਾਲ ਹੀ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਨਾਲ ਜਿੰਨੇ ਨੌਜਵਾਨ ਨੇ ਉਹਨਾਂ ਦੀ ਗੱਲ ਹੋਵੇ, ਜਿੰਨੀਆਂ ਵੀ ਇਹ ਜ਼ਿਆਤੀਆਂ ਹੋਈਆਂ ਨਾ, ਜ਼ਿਆਤੀਆਂ ਦੇ ਵਿਰੋਧ ਦੇ ਵਿੱਚ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਿੰਨੀਆਂ ਵੀ ਪੰਥਕ ਧਿਰਾਂ ਜਿਹੜੀਆਂ ਚਾਹੁੰਦੀਆਂ ਨੇ ਕਿ ਪੰਜਾਬ ਦੇ ਅੰਦਰ ਪੰਜਾਬ ਪੱਖੀ ਜਿਹੜੀ ਪੋਲੀਟੀਕਲ ਧਿਰ ਹੈ ਉਹ ਸੱਤਾ ਵਿੱਚ ਹੋਣੀ ਚਾਹੀਦੀ ਹੈ, ਉਹਨਾਂ ਨੂੰ ਲੱਗਦਾ ਨਹੀਂ ਕਿ ਇਕੱਠਿਆਂ ਹੋ ਕੇ ਲੜਾਈ ਲੜਨ ਦੀ ਲੋੜ ਹੈ? ਹਾਂਜੀ, ਅਸੀਂ ਸਾਰਿਆਂ ਨੂੰ ਕਹਿੰਦੇ ਆ ਵੀ ਜਿਹੜੇ ਕਿ ਪੰਜਾਬ ਦਾ ਭਲਾ ਚਾਹੁੰਦੇ ਨੇ ਕਿ ਹਾਂ ਪੰਜਾਬ ਦੇ ਅਸੀਂ ਆਪਣੇ ਹੱਕ ਦਵਾ ਸਕੀਏ, ਪੰਜਾਬ ਨੂੰ ਆਪਣੇ ਕੌਮ ਦੀ ਗੱਲ ਕਰ ਸਕੀਏ। ਸੋ ਮੈਂ ਸਾਰਿਆਂ ਨੂੰ ਕਹਿੰਦੀ ਹਾਂ ਵੀ ਬਾਪੂ ਜੀ ਉਹਨਾਂ ਦੀ ਵੀ ਇਹੀ ਕੋਸ਼ਿਸ਼ ਹੈ, MP ਸਾਹਿਬ ਦੀ ਵੀ ਇਹੀ ਕੋਸ਼ਿਸ਼ ਹੈ ਕਿ ਉਹ ਸਾਰੇ ਸਾਡੇ ਵਿੱਚ ਸ਼ਾਮਲ ਹੋਣ। ਜਿਸ ਤਰ੍ਹਾਂ ਪਹਿਲਾਂ ਲੱਖਾ ਸਿਧਾਣਾ ਜੀ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੈ ਨਾ, ਹੁਣ ਭਾਈ ਮਨਪ੍ਰੀਤ ਇਆਲੀ ਸਾਹਿਬ ਉਹ ਆ ਰਹੇ ਨੇ ਪਾਰਟੀ ਦੇ ਵਿੱਚ। ਸੋ ਇਹਨਾਂ ਦੇ ਆਉਣ ਨਾਲ ਬਹੁਤ ਜਿੱਦਾਂ ਸਹਿਯੋਗ ਮਿਲਦਾ ਹੈ ਪਾਰਟੀ ਨੂੰ ਹੈ ਨਾ, ਤੇ ਜਿਹੜੇ ਲੋਕ ਚਾਹੁੰਦੇ ਨੇ ਇਹਨਾਂ ਨੂੰ ਉਹ ਵੀ ਸਾਡੇ ਨਾਲ ਜ਼ਰੂਰ ਤੁਰਨਗੇ। ਪਿਛਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵਾਲਾ ਪੁਨਰ ਸਰਜੀਤ ਅਕਾਲੀ ਦਲ ਸੀ, ਕੀ ਲੱਗਦਾ ਕਿ ਅਲਾਈਅੰਸ ਕਿਉਂ ਨਹੀਂ ਹੋ ਸਕਿਆ? ਆਖਰ ਇਦਾਂ ਦੇ ਕਿਹੜੇ ਮਤਭੇਦ ਜਾਂ ਕਿਹੜੇ ਇਦਾਂ ਦੇ ਕਾਰਨ ਰਹੇ ਨੇ ਕਿ ਇੱਕ ਪਲੇਟਫਾਰਮ ਤੇ ਨਹੀਂ ਆ ਸਕੇ? ਹਾਂਜੀ, ਉਹ ਦੇਖੋ ਜਿਵੇਂ ਕਹਿ ਲਓ ਕਿ
ਕੁਝ ਹੋਣਗੇ ਉਹਨਾਂ ਦੇ ਅੰਦਰ ਜਿਹੜੇ ਵੀ ਨਹੀਂ ਹੋ ਸਕਿਆ, ਕਿਉਂਕਿ ਉਹਦੇ ਵਿੱਚ ਕੁਝ ਵੀ ਇਹਨਾਂ ਨੂੰ ਲੱਗਿਆ ਹੋਣਾ ਕਿ ਨਹੀਂ ਸਾਡੀ ਸੋਚ ਮਿਲ ਰਹੀ ਉਹਨਾਂ ਦੇ ਨਾਲ, ਹੈ ਨਾ, ਤਾਂ ਕਰਕੇ ਉਹ ਜਿਹੜਾ ਉਹਨਾਂ ਦੇ ਨਾਲ ਨਹੀਂ ਹੋ ਪਾਇਆ ਗਠਜੋੜ। ਪੰਜਾਬ ਦੇ ਵਿੱਚ ਹਾਲ ਦੇ ਵਿੱਚ ਮਸਲੇ ਦੀ ਨਸ਼ੇ ਦੇ ਮਸਲੇ ਦੀ ਗੱਲ ਚੱਲਦੀ ਹੈ। ਨਸ਼ੇ ਦੇ ਮਸਲੇ ਦੇ ਉੱਪਰ ਬਹੁਤ ਸਾਰੀਆਂ ਧਿਰਾਂ ਪੋਲੀਟੀਕਲ ਤੌਰ ਤੇ ਪਾਵਰ ਵਿੱਚ ਆਈਆਂ, ਤਾਂ ਨਸ਼ੇ ਦਾ ਮਸਲਾ ਲੱਗਦਾ ਹੈ ਕਿ ਹੱਲ ਹੁੰਦਾ ਜਾਪਦਾ ਹੈ ਜੀ? ਹਾਂਜੀ, ਜ਼ਰੂਰ ਹੋਊਗਾ। ਦੇਖੋ, ਅੰਮ੍ਰਿਤਪਾਲ ਜਦੋਂ ਆਇਆ ਸੀ ਪੰਜਾਬ ਦੇ, ਤੇ ਆਪਣੇ ਉਹਨਾਂ ਖਾਲਸਾ ਵੀ ਹੀਰ ਕੱਢੀ, ਉਹਨਾਂ ਲੱਖਾਂ ਨੌਜਵਾਨਾਂ ਨੂੰ ਹਨਾ ਨਸ਼ਾ ਛਡਾਇਆ ਵੀ ਹੈ ਤੇ ਅੰਮ੍ਰਿਤਪਾਨ ਵੀ ਕਰਾਇਆ। ਸੋ ਸਰਕਾਰਾਂ ਕਿਤੇ ਨਾ ਕਿਤੇ ਇਹ ਚਾਹੁੰਦੀਆਂ ਸੀ ਕਿ ਜਿਹੜਾ ਨਸ਼ਾ ਸਾਡੇ ਪੰਜਾਬ 'ਚੋਂ ਖਤਮ ਨਾ ਹੋ ਸਕੇ, ਇਸੇ ਲਈ ਉਹਨੂੰ NSA ਲਾ ਕੇ, ਜਾਂ ਉਹਨੇ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਸੀਗਾ, ਜਾਂ ਕੋਈ ਉਹਨੇ ਕਿਤੇ ਡਾਕਾ ਜਾਂ ਕੁਝ ਵੀ ਇਹੋ ਜਿਹਾ ਕੁਝ ਕੰਮ ਕੀਤਾ ਸੀਗਾ ਜਿਹੜਾ ਉਹਨੂੰ NSA ਲਾ ਕੇ ਐਡੀ ਦੂਰ ਭੇਜਿਆ ਗਿਆ, ਹੈ ਨਾ। ਨਾਲ ਉਹਦੇ 40 ਸਿੰਘ ਹੋਰ ਵੀ ਭੇਜੇ ਗਏ ਨੇ, ਹਾਲਾਂਕਿ ਜਿਨ੍ਹਾਂ ਨੂੰ ਇੱਥੇ ਪੰਜਾਬ ਦੇ ਵਿੱਚ ਬੁਲਾ ਲਿਆ ਤੇ ਅੰਮ੍ਰਿਤਪਾਲ ਨੂੰ ਇਕੱਲੇ ਉੱਥੇ ਛੱਡਿਆ ਹੋਇਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ। ਉਹ ਤਾਂ ਛੱਡਿਆ ਕਿ ਬਿਲਕੁਲ ਟੁੱਟ ਜਾਵੇ ਤੇ ਆਪਣੇ ਜਿਹੜੀ ਇਹਦੀ ਸੋਚ ਆ ਉਹ ਬਦਲ ਜਾਵੇ। ਪਰ ਕਹਿ ਲਓ ਕਿ ਕਦੇ ਵੀ ਇਹ ਹੋ ਨਹੀਂ ਸਕਦਾ। ਜਿਹੜਾ ਸਿੰਘ ਜਿੱਥੇ ਅੜ ਗਿਆ, ਗੁਰੂ ਮਹਾਰਾਜ ਨੇ ਜਿਵੇਂ ਕਿਹਾ ਸੀ ਮੇਰਾ ਕੱਲਾ ਸਿੰਘ 1.25 ਲੱਖ ਦੇ ਬਰਾਬਰ ਹੈ ਨਾ। ਮੈਨੂੰ ਲੱਗਦਾ ਭਾਜੀ ਬਹੁਤ ਵਧੀਆ ਮਿਸਾਲ ਦੇ ਰਹੇ ਨੇ ਇਸ ਦੀ, ਤੇ ਉਹ ਹੁਣ ਵੀ ਆਪਣੇ ਉਹੀ ਮੁੱਦਿਆਂ ਦੇ ਉੱਤੇ ਅੜੇ ਹੋਏ ਨੇ ਜਿਹੜੇ ਕਿ ਉਹ ਪਹਿਲਾਂ ਪੰਜਾਬ ਦੇ ਵਿੱਚ ਆਏ ਸੀ ਉਹ ਕਰ ਰਹੇ ਸੀਗੇ। ਹਾਲ ਹੀ ਦੇ ਵਿੱਚ ਵੀ ਇਲੈਕਸ਼ਨ ਹੋ ਕੇ ਹਟੇ ਆ, ਤਾਂ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਵੀ ਜਿਹੜੇ ਆਪਣੇ ਉਮੀਦਵਾਰ ਸੀ ਵੱਖ-ਵੱਖ ਸ਼ਹਿਰਾਂ ਤੋਂ, ਵੱਖ-ਵੱਖ ਹਲਕਿਆਂ ਤੋਂ ਉਤਾਰੇ ਗਏ, ਤਾਂ ਕੀ ਲੱਗਦਾ ਕਿ ਗਰਾਊਂਡ ਤੇ ਲੋਕਾਂ ਦਾ ਸਮਰਥਨ ਕਿਵੇਂ ਦਾ ਹੈ? ਲੋਕ ਕੀ ਟੇਸਟ ਚਾਹੁੰਦੇ ਨੇ ਇਸ ਵੇਲੇ? ਨਹੀਂ, ਹਾਲੇ ਤਾਂ ਦੇਖੋ ਕੋਈ ਵੀ ਅਸੀਂ ਇੱਦਾਂ ਦਾ ਨਹੀਂ ਕੀਤਾ। ਹੁਣ ਜਿਵੇਂ ਇਲੈਕਸ਼ਨ ਹੋ ਕੇ ਹਟਿਆ, ਨਹੀਂ ਅਸੀਂ ਕੈਂਡੀਡੇਟ ਕੋਈ ਖੜਾ ਕੀਤਾ ਸੀਗਾ। ਤੇ ਸਾਡੀ ਜਿਹੜੀ ਲੜਾਈ ਆ, ਉਹ ਜਿਹੜੀ ਲੜਾਈ ਆ ਸਾਡੀ ਹੋਂਦ ਨੂੰ ਬਚਾਉਣ ਦੀ ਖਾਤਰ ਲੜਾਈ ਆ, ਤੇ ਪੰਜਾਬ ਨੂੰ ਜਿੱਦਾਂ ਹੁਣ 2027 ਦੇ ਵਿੱਚ ਹੈ, ਸੋ ਉਹ ਇਹ ਨਹੀਂ ਹੈ ਕਿ ਸਾਨੂੰ ਸੀਟਾਂ ਚਾਹੀਦੀਆਂ ਨੇ ਜਾਂ ਕੁਛ ਇੱਦਾਂ ਦਾ। ਅਸੀਂ ਸਿਰਫ ਆਪਣੇ ਪੰਜਾਬ ਦਾ ਭਲਾ ਚਾਹੁੰਦੇ ਹਾਂ, ਕਿਸੇ ਨਾ ਕਿਸੇ ਤਰ੍ਹਾਂ ਸਾਡਾ ਪੰਜਾਬ ਆ ਜਿਹੜਾ ਨਸ਼ਿਆਂ ਤੋਂ ਬਚ ਸਕੇ, ਹੈ ਨਾ, ਤੇ ਸਾਡੇ ਪੰਜਾਬ ਦੇ ਹੱਕ ਸਾਨੂੰ ਮਿਲ ਸਕਣ। ਬਿਲਕੁਲ, ਬੀਬੀ ਸੰਦੀਪ ਕੌਰ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਪੰਥਕ ਪਿਛੋਕੜ ਹੈ ਭਾਈ ਬੇਅੰਤ ਸਿੰਘ ਹੁਣਾਂ ਦੇ ਪਰਿਵਾਰ ਦੇ ਨਾਲ ਜੁੜਦੇ ਨੇ, ਉਹਨਾਂ ਦੇ ਨੂੰਹ ਨੇ, ਔਰ ਇਸੇ ਨੂੰ ਲੈ ਕੇ ਉਹਨਾਂ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਜਿਹੜੀਆਂ ਉਹਨਾਂ ਦੇ ਵੱਲੋਂ ਪੋਲੀਟੀਕਲ ਤੌਰ ਤੇ ਸੇਵਾਵਾਂ ਕੀਤੀਆਂ ਜਾਂਦੀਆਂ ਨੇ, ਉਹਦੇ ਮੱਦੇਨਜ਼ਰ ਜਿਹੜਾ ਆਪਣਾ ਵਿਸ਼ਲੇਸ਼ਣ ਹੈ ਉਹ ਰੱਖਣ ਦਾ ਯਤਨ ਕੀਤਾ। ਤਾਂ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਜਿਵੇਂ ਪੁਨਰ ਸੁਰਜੀਤ ਅਕਾਲੀ ਦਲ ਯਾਨੀ ਹਰਪ੍ਰੀਤ ਸਿੰਘ ਵਾਲਾ ਜਿਹੜਾ ਧੜਾ ਸੀ, ਉਹ ਤੋਂ ਨਿਖੜ ਕੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਮਨਪ੍ਰੀਤ ਸਿੰਘ ਇਆਲੀ ਹੋਣੀ ਸ਼ਾਮਲ ਹੋਏ ਆ। ਦੇਖਣਾ ਹੋਵੇਗਾ ਇਸ ਤੋਂ ਬਾਅਦ ਜਿਹੜੇ ਪੰਜਾਬ ਦੇ ਸਿਆਸੀ ਸਮੀਕਰਨ ਹੈ ਉਹ ਕਿਵੇਂ ਦੇ ਬਦਲ ਸਕਦੇ ਨੇ ਜਾਂ ਕਿਵੇਂ ਦੇ ਉਹਦੇ ਵਿੱਚ ਤਬਦੀਲੀ ਆ ਸਕਦੀ ਹੈ। ਇਹ ਵੀ ਤਮਾਮ ਸਾਰੇ ਜਿਹੜੇ ਸਵਾਲ ਹੈ ਭਵਿੱਖ ਦੇ ਗਰਭ ਦੇ ਵਿੱਚ, ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।